ਪਿਆਰਿਓ, ਪਹਿਲੀ ਆਲਮੀ ਜੰਗ ਵੇਲੇ ਅੰਗਰੇਜ਼ਾਂ ਕਾਂਗਰਸ ਤੇ ਮੁਸਲਿਮ ਲੀਗ ਨਾਲ ਵਾਅਦਾ ਕੀਤਾ ਸੀ, ਜੇ ਜੰਗ ਮਗਰੋਂ ਹਕੂਮਤ ਅੰਦਰ ਵੱਧ ਤੋਂ ਵੱਧ ਹਿੱਸਾ ਦੇਵਾਂਗੇ। ਜੰਗ ਤੋਂ ਬਾਅਦ ਅੰਗਰੇਜ਼ਾਂ ਅੱਖਾਂ ਮੱਥੇ ਤੇ ਧਰ ਲਈਆਂ। 18 ਮਾਰਚ 1919 ਨੂੰ ਫਰੰਗੀ ਸਰਕਾਰ ਨੇ ਇੱਕ ਬਿੱਲ ਪਾਸ ਕੀਤਾ ਜਿਹਦੇ ਤਹਿਤ ਕਿਸੇ ਵੀ ਹਿੰਦੁਸਤਾਨੀ ਨੂੰ ਫੜ ਕੇ ਕੈਦੀ ਬਣਾਇਆ ਜਾ ਸਕਦਾ ਸੀ। ਉਹਦੇ ਕੋਲੋਂ ਅਪੀਲ ਤੇ ਵਕੀਲ ਦਾ ਹੱਕ ਵੀ ਖੋਹ ਲਿਆ ਸੀ। ਕਾਇਦ ਆਜ਼ਮ ਤੇ ਗਾਂਧੀ ਨੇ ਇਸ ਬਿੱਲ ਦੀ ਮੁਖਾਲਫਤ ਕੀਤੀ ਤੇ ਇਹਦੇ ਪਾਰੋਂ ਹਿੰਦੂ ਮੁਸਲਿਮ ਇਕੱਠੇ ਹੋ ਗਏ। ਥਾਂ ਥਾਂ ਤੇ ਇਤਜਾਜੀ ਮੁਜ਼ਾਹਰੇ ਸ਼ੁਰੂ ਹੋ ਗਏ। 11 ਅਪ੍ਰੈਲ ਨੂੰ ਡਾਕਟਰ ਸੈਫੁਦੀਨ ਕਚਲੂ ਤੇ ਸਿਤਿਆਪਾਲ ਜੀ ਦੀ ਗ੍ਰਿਫਤਾਰੀ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਅੰਮ੍ਰਿਤਸਰ ਦੇ ਨਾਲ ਨਾਲ ਪੂਰੇ ਪੰਜਾਬ ਵਿੱਚ ਰੌਲਾ ਪੈ ਗਿਆ। 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਵਿੱਚ ਇਤਜਾਜੀ ਜਲਸਾ ਸੀ ਤੇ ਵਿਸਾਖੀ ਦਾ ਤਿਉਹਾਰ ਵੀ ਸੀ। ਹਜ਼ਾਰਾਂ ਦੀ ਤਾਦਾਦ ਵਿੱਚ ਪੁਰਅਮਨ ਨਿਹੱਥੇ ਪੰਜਾਬੀ ਇਕੱਠੇ ਹੋਏ। ਉਸ ਵੇਲੇ ਪੰਜਾਬ ਦਾ ਗਵਰਨਰ ਸਰ ਫਰਾਂਸਿਸ ਓਡਾਇਰ ਸੀ। ਉਹਨੇ ਬ੍ਰਿਗੇਡੀਅਰ ਡਾਇਰ ਨੂੰ ਇਸ ਤਾਰੀਖ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ। ਡਾਇਰ ਨੇ ਪੂਰੀ ਫੌਜੀ ਤਾਕਤ ਨਾਲ ਘੇਰਾ ਪਾ ਲਿਆ ਤੇ ਅੰਨ੍ਹੇਵਾਹ ਫਾਇਰ ਖੋਲ੍ਹ ਦਿੱਤਾ ਤੇ 1000 ਤੋਂ ਵੱਧ ਬੰਦੇ ਸ਼ਹੀਦ ਹੋਏ, ਜਿਹਦੇ ਵਿੱਚ ਬੱਚੇ ਤੇ ਜ਼ਨਾਨੀਆਂ ਵੀ ਸ਼ਾਮਲ ਸਨ। ਉਹਨਾਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਜਲਿਆਂਵਾਲਾ ਬਾਗ ਦੀਆਂ ਕੰਧਾਂ ਉੱਤੇ ਪੰਜਾਬੀਆਂ ਨੇ ਆਉਣ ਵਾਲੀਆਂ ਨਸਲਾਂ ਲਈ ਮਹਿਫੂਜ਼ ਰੱਖੇ ਹੋਏ ਨੇ। ਇਸ ਤੋਂ ਬਾਅਦ ਨਫ਼ਰਤ ਦੀ ਅੱਗ ਹੋਰ ਭੜਕ ਪਈ। ਬ੍ਰਿਗੇਡੀਅਰ ਡਾਇਰ ਨੂੰ ਇਸੇ ਮਸਲੇ ਵਿੱਚ ਜਰਨਲ ਬਣਾ ਦਿੱਤਾ ਗਿਆ। ਚੇਤੇ ਰਵੇ, ਪਹਿਲੀ ਆਲਮੀ ਜੰਗ ਵਿੱਚ ਪੂਰੇ ਹਿੰਦੁਸਤਾਨ ਤੋਂ 15 ਲੱਖ ਫੌਜੀਆਂ ਫਰੰਗੀ ਸਰਕਾਰ ਵੱਲੋਂ ਰਲਤ ਕੀਤੀ, ਜਿਨ੍ਹਾਂ ਵਿੱਚ 4 ਲੱਖ ਪੰਜਾਬੀ ਸਨ। 1000 ਜੰਗ ਦਾ ਬਾਲਣ ਬਣੇ। ਚੇਤੇ ਰਵੇ, ਇੱਕ ਪੰਜਾਬੀ ਸੂਰਮੇ ਊਧਮ ਸਿੰਘ, ਜਿਨ੍ਹਾਂ ਆਪਣਾ ਨਾਮ ਮੁਹੰਮਦ ਰਾਮ ਸਿੰਘ ਆਜ਼ਾਦ ਕਰ ਲਿਆ ਸੀ, ਲੰਦਨ ਵਿੱਚ ਸਰ ਫਰਾਂਸਿਸ ਓਡਾਇਰ ਨੂੰ ਕਤਲ ਕਰਕੇ ਪੰਜਾਬੀ ਕੌਮ ਦਾ ਬਦਲਾ ਲਿਆ। ਜੀਵੇ ਪੰਜਾਬ।